Amid Canada row, Punjab students explore Australia, UK for studies. In light of concerns about delayed student visas and potential caps on Indian student numbers in Canada, students from the state are now exploring alternate study destinations such as Australia, UK and US. Immigration experts said a large number of Indian students who were looking to study in Canada are now looking at other options due to the troubled situation, lack of safety and uncertainty about the future. उन्हें कहा जी कनेडा हुण कोई ਉਹ ਤੁਹਾਡੀ ਡ੍ਰੀਮ ਲੈਂਡ ਨਹੀਂ ਰਿਹਾ। ਉਹਨੇ ਕਿਹਾ ਜਿਹੜੇ ਇੱਥੇ ਆਉਂਦੇ ਨੇ ਉਹ ਜਾਂ ਅਗਲੇ ਮੁਲਕਾਂ 'ਚ ਨਿਕਲ ਜਾਂਦੇ ਨੇ ਜਾਂ ਘਰ ਵਾਪਸ ਮੁੜ ਜਾਂਦੇ ਨੇ। ਟੈਕਟੀਕਲ ਵੇ ਦੇ ਨਾਲ ਕਹਾਣੀਆਂ ਪਲਾਂਟ ਕਰਾਈਆਂ ਜਾ ਰਹੀਆਂ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਏ ਕਿ ਉਹ ਕੈਨੇਡਾ ਨਾ। दर्शकों ब्रेक बाद तुहाडा सब दा भरपूर स्वागत है। सो व्यूअर्स दूसरे सैगमेंट में आपां गलबात करन जा रहे हैं कि भारतीय एजेंसियां नूं कैनेडा नूं बदनाम करन दा सिलसिला लगातार जारी है और इस संबंधी मीडिया विच झूठियां खबरां प्लान करवाईयां जा रही ने और पंजाब तो कैनेडा आने वाले इंटरनैशनल स्टूडेंट्स नूं भी गुमराह किया जा रहा है। ਇਹ ਕਿਹਾ ਜਾ ਰਿਹਾ ਕਿ ਕੈਨੇਡਾ ਸੁਰੱਖਿਅਤ ਥਾਂ ਨਹੀਂ ਹੈ ਅਤੇ ਉੱਥੇ ਨੌਕਰੀਆਂ ਦੀਆਂ ਵੀ ਸੰਭਾਵਨਾਵਾਂ ਨਹੀਂ ਨੇ। ਸੋ ਵਿਦਿਆਰਥੀਆਂ ਨੂੰ ਆਸਟ੍ਰੇਲੀਆ, UK ਅਤੇ ਅਮਰੀਕਾ ਜਾਣ ਦੀ ਜਿਹੜੀ ਹੈ ਸਲਾਹ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹ ਕਦੇ ਕਹਾਣੀ ਸੁਣਦੇ ਹੁੰਦੇ ਸੀ ਗ੍ਰੇਪਸਾਰ ਸਾਵਰ ਅੰਗੂਰ ਖੱਟੇ ਨੇ, ਲੋਮੜੀ ਨਾਲ ਜੁੜੀ ਹੋਈ ਕਹਾਣੀ ਸੀ ਕਿ ਭਾਈ ਉਹ ਉੱਪਰ ਗੁੱਛਾ ਹੈ, ਉਹ ਜੰਪ ਕਰ ਰਹੀ ਹੈ, ਉਹਦਾ ਜੰਪ ਪਹੁੰਚਦਾ ਨਹੀਂ ਹੈ, ਤੋੜ ਨਹੀਂ ਸਕਦੀ ਔਰ ਉੱਥੋਂ ਨਿਕਲਦੀ ਹੈ, ਕਹਿੰਦੇ ਨਹੀਂ ਨਹੀਂ ਮੈਂ ਇਹ ਖਾਣੇ ਹੀ ਨਹੀਂ ਨੇ ਕਿਉਂਕਿ ਅੰਗੂਰ ਖੱਟੇ ਨੇ। ਹੁਣ ਜਦੋਂ ਅਸੀਂ ਭਾਰਤੀ ਹਾਕਮਾਂ ਵੱਲ ਦੇਖਦੇ ਹਾਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਇਹ ਹੁਣ ਆਪਣੇ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੇ ਜਿਹੜੇ ਕੁਐਸਚਨ ਪੋਜ਼ ਕਰਦੇ ਨੇ, ਪਿਛਲੇ ਦਿਨਾਂ 'ਚ ਇੱਕ ਇਹਨਾਂ ਦੇ ਕੁਐਸਚਨੇਅਰ 'ਤੇ ਮੇਰਾ ਧਿਆਨ ਗਿਆ ਤੇ ਉਹਦੇ 'ਚ ਅੱਡ ਸੀ ਕਿ ਸਭ ਤੋਂ ਵੱਡਾ ਸੂਰਮਾ ਕੌਣ ਹੈ, ਸਭ ਤੋਂ ਵੱਡਾ ਫਲਾਣਾ ਕੌਣ ਹੈ, ਤੇ ਉਹਦੇ 'ਚ ਸੀ ਕਿ ਦੁਨੀਆ 'ਚ ਸਭ ਤੋਂ ਵੱਡਾ ਰਾਜਨੀਤੀ ਦਾ ਜਿਹੜਾ ਹੈ ਉਹ ਅਗਵਾਈ ਦੇਣ ਵਾਲਾ ਕੌਣ ਹੈ, ਤਾਂ ਉਹਦਾ ਜਵਾਬ ਸੀ ਚਾਣਕਿਆ। ਆਪ ਹੀ ਉਹਨਾਂ ਨੇ ਦਿੱਤਾ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਉਹ ਚਾਣਕਿਆ ਜਿਹੜਾ ਕਿ ਜਦੋਂ ਬਾਹਰਲੇ ਮੁਲਕਾਂ 'ਚ ਡਿਪਲੋਮੇਸੀ ਦੀ ਗੱਲ ਹੁੰਦੀ ਹੈ ਤੇ ਮੈਕੀਆਵੈਲੀ ਦਾ ਜ਼ਿਕਰ ਹੁੰਦਾ ਹੈ ਕਿ ਮੈਕੀਆਵੈਲੀਅਨ ਟੈਕਟਿਕ। ਹੁਣ ਮੈਕੀਆਵੈਲੀ ਜਿਹੜਾ ਉਹ 15ਵੀਂ 16ਵੀਂ ਸਦੀ ਦੇ ਵਿੱਚ ਹੁੰਦਾ, ਲੇਕਿਨ ਜਦੋਂ ਤੁਸੀਂ ਚਾਣਕਿਆ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਫਿਰ ਤੁਸੀਂ ਜਿਹੜਾ ਉਹ ਸਿਕੰਦਰ ਦੇ ਜ਼ਮਾਨੇ ਦੀ ਗੱਲ ਕਰਦੇ ਹੋ, ਅਲੈਗਜ਼ੈਂਡਰ ਦੀ 2400 ਸਾਲ ਪਹਿਲਾਂ। ਸੋ ਉਹਦਾ ਜਦੋਂ ਤੁਸੀਂ ਚਾਣਕਿਆ ਦਾ ਕੂਟਨੀਤੀ ਸ਼ਾਸਤਰ ਜਾਂ ਉਹਨਾਂ ਦਾ ਅਰਥ ਸ਼ਾਸਤਰ, ਔਰ ਜਿਹਨੂੰ ਅਸੀਂ ਕਈ ਵਾਰ ਸਿੰਪਲੀ ਇਹ ਕਹਿੰਦੇ ਆ ਵੀ ਉਹਦੇ 4 ਹਥਿਆਰ ਸਾਮ, ਦਾਮ, ਦੰਡ, ਭੇਦ, ਕਿ ਪਹਿਲਾਂ ਸਾਮ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਪੈਰ ਫੜ ਲਓ ਕਿ ਜੀ ਤੁਸੀਂ ਸਾਡੇ ਪਿਓ, ਜਦੋਂ ਵੇੜਾ ਲੰਘ ਜਾਏ ਫਿਰ ਭਾਵੇਂ ਅਸਲੀ ਪਿਓ ਨੂੰ ਗਧਾ ਕਹੋ। ਔਰ ਦਾਮ ਕਿ ਵੀ ਹਰ ਬੰਦੇ ਦੀ ਕੀਮਤ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਸੁੱਟੋ ਪੈਸਾ ਖਰੀਦੋ। ਦੰਡ ਕਿ ਜੇ ਉਹ ਪਹਿਲੇ ਨਾਲ ਵੀ ਨਾ ਕਾਬੂ ਆਏ, ਦੂਜੇ ਨਾਲ ਵੀ ਨਾ ਆਏ, ਫਿਰ ਉਹਨੂੰ ਡਰ ਦਾ ਜਿਹੜਾ ਸਜ਼ਾ ਦਾ ਡਰ ਇੰਨਾ ਕੋਈ ਲਟਕਾ ਦਿਓ, ਫਾਂਸੀ 'ਤੇ ਬਣਾ ਦਿਓ, ਝੂਠੇ ਪੁਲਿਸ ਐਨਕਾਊਂਟਰ ਭੇਜ ਦਿਓ, ਕਿਲਿੰਗ ਸਪਰੀ ਕਰਨ ਦੇ ਲਈ ਜਿੱਥੇ ਵੀ ਹੁੰਦੇ ਨੇ ਮਾਰ ਦਿਓ। ਤੇ ਫਿਰ ਫਾਈਨਲ ਹੈ ਭੇਦ, ਡਿਵਾਈਡ, ਜਿਹਨੂੰ ਘਰ ਕਾ ਭੇਤੀ ਲੰਕਾ ਢਾਏ ਵੀ ਇਹਨਾਂ ਨੇ ਜਿਹੜੀ ਬਣਾਈ ਹੋਈ ਆ ਕਹਾਵਤ, ਉਹ ਹੈ ਕਿ ਵਿੱਚ ਵੜ ਕੇ ਮਾਰੋ। ਪਰ ਜੇ ਇੱਕੋ ਵੇਲੇ ਹੀ ਇਹ ਚਾਰੋਂ ਜਿਹੜੇ ਨੇ ਕਿਸੇ ਥਾਂ ਦੇ ਉੱਤੇ ਅਪਲਾਈ ਕੀਤੇ ਹੋਣ, ਜਿਹੜੇ ਸਿੱਖਾਂ ਦੇ ਉੱਤੇ ਪਿਛਲੇ 39 ਸਾਲ ਤੋਂ ਇਨ ਪਰਟੀਕੂਲਰ ਔਰ 76 ਸਾਲ ਤੋਂ ਇਨ ਜਨਰਲ ਕੀਤੇ ਹੋਏ ਨੇ, ਤੇ ਫਿਰ ਤੁਸੀਂ ਦੇਖੋ ਵੀ ਉਸ ਕੌਮ ਦੇ ਵਿੱਚ ਖੌਫ ਵੀ ਪੈਦਾ ਕਰਨ ਦਾ ਯਤਨ, ਖਰੀਦੇ ਹੋਏ ਜਿਹੜੇ ਕਿ ਬਹੁਤੇ ਵਿਕਣ ਨੂੰ ਤਿਆਰ ਹੁੰਦੇ ਨੇ, ਉਹ ਇਕਬਾਲ ਲਾਲਪੁਰਾ ਹੋਏ, ਉਹ ਸੁਖਬੀਰ ਬਾਦਲ ਹੋਏ, ਉਹ ਅਮਰਿੰਦਰ ਵਰਗੀ ਨਸਲ ਦੇ ਲੋਕ ਹੋਣ, ਕਿੰਨਿਆਂ ਦੇ ਤੁਸੀਂ ਨਾਂ ਲਓ ਕਿ ਨਜ਼ਰ ਮਾਰੋਗੇ ਸਾਰੀਆਂ ਹੀ ਸਿਆਸੀ ਧਿਰਾਂ, ਇਨਕਲੂਡਿੰਗ ਆ ਜਿਹੜਾ ਪੰਜਾਬ ਦਾ ਉਹ ਪੀਲੀ ਪੱਗ ਬੰਨ੍ਹ ਕੇ ਬਿਠਾਇਆ ਹੋਇਆ ਖੌਤੀ ਭਗਤ ਸਿੰਘ ਦਾ ਪੈਰੋਕਾਰ ਕਿ ਭਾਈ ਸਾਰਿਆਂ ਦੇ ਦਾਮ ਤਾਰੇ ਹੋਏ ਨੇ। ਔਰ ਜਿਹੜਾ ਸਜ਼ਾਵਾਂ ਦਾ ਤਾਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਭਾਈ ਜਿਹੜਾ ਕੋਈ ਆਪਣੀ
ਧਾਰਮਿਕ ਆਜ਼ਾਦੀ ਦੀ ਗੱਲ ਵੀ ਕਰਦਾ, ਉਹਨੂੰ 2900 ਕਿਲੋਮੀਟਰ ਦੂਰ ਭੇਜ ਦਿਓ ਡਿਬਰੂਗੜ੍ਹ। ਪੰਜਾਬ 'ਚ NSA ਜਿਹੜਾ ਲਾਓ ਤੇ ਭੇਜੋ ਦੂਰ। ਔਰ ਜੇ ਵਾਪਸ ਆਉਣ ਦੀ ਗੱਲ ਹੋਏ, ਹੁਣ ਹਾਲਾਂ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਨੇ ਕੋਈ ਅਰਜ਼ੀ ਨਹੀਂ ਲਾਈ ਹੋਈ ਜ਼ਮਾਨਤ ਦੀ, ਲੇਕਿਨ ਦਲਜੀਤ ਸਿੰਘ ਕਲਸੀ ਜਿਹੜਾ ਈਵਨ ਸਿੱਖੀ ਸਰੂਪ 'ਚ ਵੀ ਨਹੀਂ ਹੈ, ਉਹਨੇ ਲਾਈ ਹੈ। ਔਰ ਉਹਦੇ 'ਚ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਇਹ ਜਵਾਬ ਦਿੱਤਾ ਹੈ ਕਿ ਇਹ ਬਹੁਤ ਖਤਰਨਾਕ ਅੱਤਵਾਦੀ ਹੈ, ਜੇ ਇਹਨੂੰ ਪੰਜਾਬ ਦੀ ਜੇਲ੍ਹ 'ਚ ਕਿਤੇ ਰੱਖਿਆ ਗਿਆ ਤੇ ਇਹ ਬਹੁਤ ਵੱਡਾ ਖਤਰਾ ਬਣੇਗਾ। ਹੁਣ ਇਹੀ ਆਰਗੂਮੈਂਟ ਜੇ ਤੁਸੀਂ ਇਹਨਾਂ ਵਿਕਿਆ ਹੋਇਆਂ ਦੀ ਗੱਲ ਦੇਖਣੀ ਹੋਏ, ਇਹੋ ਹੀ ਆਰਗੂਮੈਂਟ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਤਿਹਾੜ ਤੋਂ ਅੰਮ੍ਰਿਤਸਰ ਲਿਆਉਣ ਲਈ, ਕਿਉਂਕਿ ਉਹਨਾਂ ਦਾ ਨੇੜੇ ਜੇਲ੍ਹ ਹੈ, ਇਹ ਪਾਈ ਗਈ ਸੀ ਅਰਜ਼ੀ, ਤੇ ਉਸ ਵੇਲੇ ਬਾਦਲ ਦੀ ਹਕੂਮਤ ਸੀ, ਸੁਮੇਧ ਸੈਣੀ DGP ਸੀ, ਉਹਨਾਂ ਦਾ ਰਿਟਨ ਐਫੀਡੇਵਿਟ ਸੀ ਕਿ ਵੀ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਲਿਆਂਦਾ ਗਿਆ ਤਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਖਤਰਾ ਹੋਏਗਾ, ਕਿਉਂਕਿ ਬਹੁਤ ਖਤਰਨਾਕ ਹੈ। ਹੁਣ ਜਦੋਂ ਤੁਸੀਂ ਇਹ ਸਾਰਾ ਵਰਤਾਰਾ ਦੇਖਿਆ ਹੁੰਦਾ, ਦੇਖ ਰਹੇ ਹੁੰਦੇ ਹੋ ਲਗਾਤਾਰਤਾ ਦੇ ਨਾਲ, ਔਰ ਫਿਰ ਤੁਹਾਨੂੰ ਇਹ ਨਜ਼ਰ ਆ ਰਿਹਾ ਹੁੰਦਾ ਵੀ ਇਹ ਸਾਮ ਦਾਮ ਦੰਡ ਭੇਦ ਤਾਂ ਚਾਰ ਉਹਦੇ ਹਥਿਆਰ ਹੈ ਹੀ ਨੇ, ਪਰ ਮਾਡਰਨ ਯੁੱਗ ਦੇ ਵਿੱਚ ਇਹ ਚਾਣਕਿਆ ਨੇ ਉਹਨਾਂ ਹਥਿਆਰਾਂ ਤੋਂ ਬਿਨਾਂ, ਕਿਉਂਕਿ ਬ੍ਰਾਹਮਣ ਦਾ ਤਾਂ ਧਰਮ ਹੀ ਜਿਹੜਾ ਉਹ ਇਹ ਹੈ ਕਿ ਵੀ ਸਭ ਤੋਂ ਵੱਡਾ ਝੂਠ ਬੋਲੋ, ਸਾਰਾ ਉਹਦੇ ਤੇ ਤੁਸੀਂ ਖੜਾ। ਦੇਵਤੇ ਵੀ ਉਹਨਾਂ ਦੇ ਬਣਾਏ ਨੇ, ਜਿਹਨੂੰ ਮਰਜ਼ੀ ਦੇਵਤੇ ਨੂੰ ਤੁਸੀਂ ਕਲੰਕਿਤ ਕਰ ਦਿਓ, ਫਿਰ ਉਹਦਾ ਇੱਕ ਕਹਾਣੀ ਹੋਰ ਸੁਣਾ ਦਿਓ ਵੀ ਉਹਨੇ ਕਲੰਕ ਆਪਣਾ ਕਿਵੇਂ ਧੋਤਾ ਹੈ, ਫਿਰ ਉਹਨੂੰ ਅੱਗੋਂ ਧੋਣ ਲਈ ਕੋਈ ਅਸ਼ਵਮੇਘ ਯੱਗ ਦੱਸ ਦਿਓ, ਕੋਈ ਗਜਮੇਘ ਯੱਗ ਦੱਸ ਦਿਓ, ਕੋਈ ਗੌਮੇਘ, ਕਿਉਂਕਿ ਘੁੰਮ ਘੁਮਾ ਕੇ ਪੰਡਿਤ ਦੇ ਦੁਆਲੇ ਹੀ ਸਾਰੀ ਜ਼ਿੰਦਗੀ ਘੁੰਮਣੀ ਹੈ। ਤੁਹਾਡੀ ਜਿੰਨੀ ਕਮਾਈ ਹੈ ਦੂਜੀ ਉਹ ਪੰਡਤਾਂ ਲਈ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੀ ਜਿਹੜਾ ਕਿਸੇ ਨੇ ਕੱਲ ਪਰਸੋਂ ਪੋਸਟ ਪਾਈ ਹੋਈ ਸੀ, ਉਹਨਾਂ ਨੇ ਕਿਹਾ ਕਿ ਭਾਈ ਮੰਦਰ ਬਣਾਉਂਦਾ ਕੌਣ ਹੈ ਤੇ ਅਲਟੀਮੇਟਲੀ ਉਹਨੂੰ ਲੁੱਟਦਾ ਕੌਣ ਹੈ, ਵੀ ਕਿਹਦੇ ਲਈ ਉਹ ਬਣੇ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਮੋਦੀ ਜਿਹੜਾ ਝੂਠ ਬੋਲ ਕੇ 2002 'ਚ ਵੀ ਜਿਹੜਾ ਗੋਧਰਾ ਕਾਂਡ ਦੇ ਨਾਂ ਥੱਲੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ, ਉਹ ਵੀ ਫੇਕ ਨਿਊਜ਼ ਕ੍ਰੀਏਟ ਕੀਤੀ ਗਈ। ਸਟੋਵ, ਕਿਉਂਕਿ ਇਹਨਾਂ ਦੀਆਂ ਗੱਡੀਆਂ 'ਚ ਅੰਦਰ ਹੀ ਉਹ ਸਟੋਵ 'ਤੇ ਬਈਏ ਰੋਟੀਆਂ ਵੀ ਬਣਾ ਰਹੇ ਹੁੰਦੇ ਨੇ ਜਿਹੜੇ ਵੀ ਨੇ, ਅੱਗ ਉਹਨੂੰ ਮੁਸਲਮਾਨਾਂ ਦੇ ਖਾਤੇ 'ਚ ਪਾ ਦਿੱਤਾ ਜੀ ਕਿ ਉਹ ਕਾਰ ਸੇਵਕ ਆ ਰਹੇ ਸੀ। ਕਿਉਂਕਿ ਇਹ ਜਿਹੜੀ ਗੱਲ ਮੈਂ ਕਹਿ ਰਿਹਾ, ਉਸ ਵੇਲੇ ਰੇਲਵੇ ਮਿਨਿਸਟਰ ਲਾਲੂ ਯਾਦਵ ਸੀ, ਉਹਦੀ ਇਨਵੈਸਟੀਗੇਸ਼ਨ ਹੋਈ ਔਰ ਦੂਜਾ ਇਹ ਸਾਹਮਣੇ ਆਇਆ ਕਿ ਅੱਗ ਅੰਦਰੋਂ ਹੀ ਲੱਗੀ ਗੱਡੀ ਨੂੰ, ਉਸ ਡੱਬੇ ਨੂੰ, ਪਰ ਇਹਨਾਂ ਨੇ ਮੁਸਲਮਾਨਾਂ ਦੇ ਖਾਤੇ 'ਚ ਪਾ ਕੇ ਜੋ ਫਿਰ ਮੁਸਲਮਾਨਾਂ ਦਾ ਹਾਲ ਕੀਤਾ ਉਹ ਸਾਡੇ ਸਾਹਮਣੇ ਆ। ਉਹ ਨਸਲਕੁਸ਼ੀ ਜਿਸ ਨੂੰ ਜਦੋਂ ਮੋਦੀ ਨੂੰ ਇੱਕ ਫੋਰਨ ਕੋਰਸਪੋਂਡੈਂਟ ਨੇ ਪੁੱਛਿਆ ਸੀ ਕਿ ਭਾਈ ਚੱਲ ਤੂੰ ਕਹਿੰਦਾ ਵੀ ਤੈਨੂੰ ਬਰੀ ਕਰਤਾ ਹੈ, ਸੁਪਰੀਮ ਕੋਰਟ ਨੇ ਤੈਨੂੰ ਦੋਸ਼ੀ ਨਹੀਂ ਮੰਨਿਆ, ਪਰ ਤੈਨੂੰ ਦੁੱਖ ਤਾਂ ਹੋਇਆ ਹੋਏਗਾ ਵੀ ਹਜ਼ਾਰਾਂ ਤੇਰੇ ਗੁਜਰਾਤ ਦੇ ਸ਼ਹਿਰੀ ਮਾਰੇ ਗਏ। ਉਹ ਕਹਿੰਦਾ ਹਾਂ, ਅਗਰ ਕੋਈ ਕੁੱਤੇ का पिल्ला गाड़ी के टायर के नीचे आ जाए दुख तो होता ही है। सो इस हद तक जिन्हों ने और फिर उस चों लैके मिस इनफॉर्मेशन का एक पूरा अंबार जिहड़ा इन्हां ने 2014 च प्रधानमंत्री बनन लई लाया और पिछले 9 साल च सारियां हद्दां टप दित्तियां ने। हुण वो मोदी जिहड़ा है एक पासे तो वो उपदेश कर रहा है, PM मोदी रेजेस डीप फेक इशू साइट्स हिज ओन मॉफ्ड गरबा वीडियो, क्योंकि अजकल ये बड़ी चर्चा है जी आर्टिफिशियल इंटैलीजेंस आई है, वो जिदा मर्जी इमेज जिदे मर्जी नाल जोड़ दो। पहला भी फोटोशॉप हुंदी सी, लेकिन हुण इन्नी रियल वांग हुंदी है कि भी वो पता ही नहीं लगता। सो कहंदा जी देखो मेरी फोटो जिहड़ी है गरबा खेड, गरबा गुजरातियों का डांस है कि भी वो खेडदियां दी बना दित्ती। कहंदा मैं जो स्कूल छोटा सी उदों तो मैं खेडदा सी, हुण तां मैं नहीं खेडदा। ये कह के उन्हें कहा देखो ये बहुत खबरदार रहो, जिहड़ी मिस इनफॉर्मेशन चल रही है, जिहड़ा सारा चल रहा है ये पत्रकारां नूं एड्रैस कर रहा है दिवाली मिलन दे मौके ते, और ये उन्हें कहा कि भी इस तो बच के रहो। ये सारा जिहड़ा प्राइम मिनिस्टर अज दा मीडिया परसन टू एजुकेट द पीपल अबाउट द नैगेटिव इफेक्ट्स ऑफ यूजिंग इंटैलीजेंस टू स्प्रेड हार्मफुल कंटेंट सच एज मिस रिप्रजेंटेशन दिस। लेकिन मतलब ये मैं बैकग्राउंड च गल इसलिए कीती है कि अज जदों मैं इनफैक्ट ट्रिब्यून ही देख रहा सी तो 2 खबरां ਜਿਹੜੀਆਂ ਇਹਨਾਂ ਦੀਆਂ ਸਭ ਤੋਂ ਟੌਪ ਟ੍ਰੈਂਡਿੰਗ ਜਿਹਨੂੰ ਕਿਹਾ ਜਾਂਦਾ 10 ਖਬਰਾਂ ਚੋਂ 2 ਟੌਪ ਟ੍ਰੈਂਡਿੰਗ ਖਬਰਾਂ ਦਾ ਸਿੱਧਾ ਸੰਬੰਧ ਕੈਨੇਡਾ ਨਾਲ ਸੀ। ਜਦੋਂ ਮੈਂ ਦੋਨਾਂ ਦੇ ਟਾਈਟਲ ਦੇਖੇ, ਕਿਉਂਕਿ ਅਸੀਂ ਦੇਖਦਾ ਰਹੇ ਕਿ ਇੱਕ ਪਾਸੇ ਹੁਣ ਐਸ ਜੈ ਸ਼ੰਕਰ 5 ਦਿਨ ਆ ਕੇ ਆਪਣੇ ਸਰਟੀਫਾਈਡ ਜਵਾਈ ਭਾਰਤ ਮਾਤਾ ਦੇ ਉਹਦੇ ਰਿਸ਼ੀ ਸੋਨਕ ਦੇ ਕੋਲ ਬੈਠਾ ਰਿਹਾ,
ਪ੍ਰੈਸ ਕਾਨਫਰੰਸ ਹੋਏ, 1-to-1 ਮੀਟਿੰਗ, ਡੇਵਿਡ ਕੈਮਰੌਨ ਜਿਹੜਾ ਨਵਾਂ ਫੋਰਨ ਸੈਕਟਰੀ ਬਣਿਆ, ਸਭ ਥਾਂ ਖਾਲਿਸਤਾਨ ਦਾ ਰਾਮ ਰੌਲਾ, ਇੰਡੀਅਨ ਜਿਹੜੇ ਡਿਪਲੋਮੈਟ ਨੇ ਉਹਨਾਂ ਦੀ ਸਿਕਿਉਰਿਟੀ ਦਾ ਮੁੱਦਾ, ਔਰ ਮਨੀ ਲਾਂਡਰਿੰਗ ਜਿਹੜੀ ਖਾਲਿਸਤਾਨ ਨਾਲ ਜੋੜ ਕੇ ਜਿਹਦਾ ਡਰਾਮੇਬਾਜ਼ੀ ਕੀਤੀ ਜਾਂਦੀ ਹੈ ਉਹ ਪਾਰਟ ਚੱਲ ਰਿਹਾ। ਕੈਨੇਡਾ ਨਾਲ ਰਿਲੇਟਡ ਵੀ ਕਿ ਜੀ ਹਾਂ ਕੈਨੇਡਾ ਜਿਹੜਾ ਉਹਦੇ 'ਚ ਵੀ ਬੜੇ ਵਲਨਰੇਬਲ ਨੇ ਸਾਡੇ ਡਿਪਲੋਮੈਟ। ਕੱਲ੍ਹ ਫਿਰ ਉਹਨਾਂ ਪ੍ਰੋਟੈਸਟ ਕੀਤਾ, ਦੇਖੋ ਜੀ ਉੱਥੇ ਵੈਨਕੂਵਰ ਦੇ ਵਿੱਚ ਜਿਹੜਾ ਉਹ ਸਾਡਾ ਮਿਸ਼ਨ ਕੈਂਪ ਸੀ ਉਹਦੇ 'ਤੇ ਅਟੈਕ ਕਰਤਾ ਇਹ ਉਹ, ਪਰ ਉਹਨੂੰ ਰਿਪੈਲ ਕਰਤਾ ਅਟੈਕ ਨੂੰ। ਸੋ ਇੱਕ ਪਾਸਾ ਤਾਂ ਉਹਨਾਂ ਦਾ ਉਹ ਚੱਲ ਰਿਹਾ, ਪਰ ਦੂਸਰੇ ਪਾਸੇ ਔਰ ਜਸਟਿਨ ਟਰੂਡੋ ਨੂੰ ਡਿਸਕ੍ਰੈਡਿਟ ਕਰਨ ਦੇ ਲਈ ਕੋਈ ਮੌਕਾ ਇਹ ਹੱਥੋਂ ਜਾਣ ਨਹੀਂ ਦਿੰਦੇ। ਅੱਛਾ। ਪਰ ਦੂਸਰੇ ਪਾਸੇ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਭਾਈ ਪੰਜਾਬ 'ਚੋਂ ਆਉਣ ਵਾਲੇ ਜਿਹੜੇ ਸਟੂਡੈਂਟਸ ਨੇ, ਮੋਸਟਲੀ ਸਿੱਖ ਸਟੂਡੈਂਟਸ, ਉਹਨਾਂ ਦੀ ਫੇਵਰੇਟ ਡੈਸਟੀਨੇਸ਼ਨ ਕੈਨੇਡਾ ਹੈ। ਬਿਲਕੁਲ। ਔਰ ਇਸ ਪੀਰੀਅਡ ਦੇ ਵਿੱਚ ਉਹਨਾਂ ਦਾ ਨੰਬਰ ਬਹੁਤ ਵਧਿਆ, 2017 ਤੋਂ ਦੇ ਵਿੱਚ ਵੀ ਸੀ, ਫਿਰ ਪੋਸਟ ਕੋਵਿਡ ਵੀ ਪਿਛਲੇ 2 ਸਾਲਾਂ 'ਚ। ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਜਾਂ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਪਾਲਿਸੀ ਆ ਉਹ ਵੀ ਬੜੀ ਲਿਬਰਲ ਹੈ ਇਸ ਮਾਮਲੇ 'ਚ। ਇਸ ਲਈ ਨਹੀਂ ਕਿ ਵੀ ਉਹਨਾਂ ਨੂੰ ਕੋਈ ਖਾਸ ਕਿਸੇ ਦੇ ਨਾਲ ਮੁਹੱਬਤ ਹੈ, ਇਸ ਲਈ ਵੀ ਕਿਉਂਕਿ ਕੈਨੇਡਾ ਦੁਨੀਆ ਦਾ ਇਲਾਕਾ ਵਾਈਜ਼ ਆਲਮੋਸਟ ਦੂਸਰਾ ਸਭ ਤੋਂ ਵੱਡਾ ਮੁਲਕ ਹੈ। ਜੇ ਉਹਨਾਂ ਦਾ ਕੁਝ ਹਿੱਸਾ ਮਿਲਾ ਲਈਏ ਤਾਂ ਨੰਬਰ 1 ਤੇ ਵੀ ਚਲਾ ਜਾਂਦਾ, ਲੇਕਿਨ ਆਬਾਦੀ ਕੈਨੇਡਾ ਦੀ ਜਿਹੜੀ ਹੈ ਅਲਟੀਮੇਟਲੀ ਸਾਰੀ ਕੈਲੀਫੋਰਨੀਆ ਜਿੰਨੀ ਹੈ। ਬਿਲਕੁਲ। ਸੋ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਉਮਰ ਵੱਧ ਰਹੀ ਹੈ, ਲੌਂਜੇਵਿਟੀ ਹੋ ਰਹੀ ਹੈ। ਹੁਣ ਐਵਰੇਜ ਲਾਈਫ ਸਪੈਨ ਜਿਹੜਾ ਕੈਨੇਡਾ, ਅਮਰੀਕਾ ਜਾਂ ਇਹਨਾਂ ਮੁਲਕਾਂ ਦੇ ਵਿੱਚ 75 ਤੋਂ 80 ਸਾਲ ਤੱਕ ਪਹੁੰਚਣ ਵਾਲਾ ਹੈ। ਥੋੜ੍ਹਾ ਬਹੁਤ ਰੇਸ਼ੀਅਲ ਵੇਰੀਏਸ਼ਨ ਹੈ, ਗੋਰੇ ਲੰਬਾ ਜਿਉਂਦੇ ਨੇ, ਕਾਲੇ ਔਰ ਦੂਜੇ ਤੀਜੇ। ਲੇਕਿਨ ਹਾਲਾਂ ਸਾਡਿਆਂ ਦਾ ਪਤਾ ਨਹੀਂ ਕਿੰਨਾ ਹੈਗਾ, ਲੇਕਿਨ ਮੈਂ ਸਗੋਂ ਜਿਹੜਾ ਨੇ ਇੱਕ ਹੈ ਤਾਂ ਪਾਸਿੰਗ ਰੈਫਰੈਂਸ 'ਚ ਗੱਲ, ਸਿੱਖ ਨੇਸ਼ਨ ਦੇ ਥੱਲੇ ਯੂਬਾ ਸਿਟੀ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਂਦਾ ਹੈ ਜਦੋਂ ਵੀ ਯੂਬਾ ਸਿਟੀ ਦਾ ਨਗਰ ਕੀਰਤਨ ਹੁੰਦਾ। ਐਤਕੀ ਵੀ ਉਹਨਾਂ ਨੇ ਲਾਇਆ, ਪੂਰੀਆਂ ਰੈੱਡ ਕਰਾਸ ਦੀਆਂ ਬੱਸਾਂ ਹੁੰਦੀਆਂ ਨੇ 3-4 ਉਹਨਾਂ ਦੇ ਵਿੱਚ ਹੀ। ਅਤੇ ਜਿਹੜੇ ਉਹਨਾਂ ਦੇ ਔਰਗੇਨਾਈਜ਼ਰ ਨੇ ਕਮਲਜੀਤ ਸਿੰਘ, ਉਹ ਆਏ ਤਾਂ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਇਸ ਵਾਰ ਕਿੰਨਿਆਂ ਨੇ ਡੋਨੇਟ ਕੀਤਾ ਜਾਂ ਦੂਜੇ? ਉਹ ਕਹਿੰਦੇ ਜੀ ਵੀ ਡੋਨੇਟ ਕਰਨ ਲਈ ਤਾਂ ਸੈਂਕੜਿਆਂ ਆਏ, ਪਰ ਜਿਹੜਾ ਨੰਬਰ ਅਜੇ ਉਹਨਾਂ ਕੋਲ ਐਗਜ਼ੈਕਟ ਨਹੀਂ ਸੀ। ਪਰ ਉਹਨਾਂ ਨੇ ਕਿਹਾ ਜੀ ਪਰ 2 ਤੋਂ 5% ਹੀ ਸਿਰਫ ਫਿੱਟ ਹੁੰਦੇ ਨੇ ਬਲੱਡ ਦੇਣ ਲਈ। ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਾ ਆਇਆ ਡੋਨੇਟ ਕਰਨ ਦੇ ਲਈ ਕਿ ਵੀ ਅਸੀਂ ਦੇਣਾ, ਉਹਦੇ 'ਚੋਂ ਸਿਰਫ ਮੈਕਸਿਮਮ 5 ਜਿਹੜੇ ਨੇ ਉਹ ਫਿੱਟ ਨੇ ਬਲੱਡ ਦੇਣ ਲਈ। ਦੇਖੋ ਤਾਂ ਮੈਂ ਕਿਹਾ 95% ਨੂੰ ਕੀ ਹੈ? ਕਹਿੰਦਾ ਜੀ ਮਤਲਬ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਮਲੇਰੀਆ, ਕੋਈ ਇੰਡੀਆ ਤੋਂ 3 ਮਹੀਨੇ ਦੇ ਵਿੱਚ ਆਇਆ ਜਿਨ੍ਹਾਂ ਨੂੰ ਮਲੇਰੀਆ ਹੁੰਦਾ ਹੈ, ਨਾ ਵੀ ਹੋਇਆ ਹੋਇਆ ਜਿਹੜਾ ਉੱਥੋਂ ਆਇਆ, ਤੇ ਯੂਰਪ 'ਚ ਜਿਹੜਾ ਰਹਿ ਕੇ ਆਇਆ ਉਹ ਦੇ ਹੀ ਨਹੀਂ ਸਕਦਾ। ਉਹਨਾਂ ਨੇ ਕਿਹਾ ਜੀ ਇੰਨੀਆਂ, ਕੋਈ ਡਾਇਬਟੀਜ਼ ਹੈ, ਕੋਈ ਦੂਜਾ ਹੈ। ਤੇ ਮੈਂ ਕਿਹਾ ਵੀ 100 ਬੰਦਾ ਜਿਹੜੇ ਦੇਣ ਜ਼ਾਹਰ ਹੈ ਕੋਈ 90 ਸਾਲ ਦਾ ਤਾਂ ਨਹੀਂ ਦੇਣ ਆਉਂਦਾ ਜਿਹੜੇ ਫਿੱਟ ਉਮਰ। ਕਹਿੰਦਾ ਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਆਪਣਿਆਂ ਨੂੰ ਕਿੰਨੀਆਂ ਇਸ ਕਿਸਮ ਦੀਆਂ ਨੇ, ਕਿਉਂਕਿ ਉਹਨਾਂ ਦਾ ਪਹਿਲਾਂ ਪੂਰਾ ਚੈੱਕਅਪ ਹੁੰਦਾ, ਉਹ ਪੂਰਾ 20 ਤੋਂ 25 ਮਿੰਟ ਦੀ ਪ੍ਰੋਸੈਸ ਹੈ, ਟੈਸਟ ਤੋਂ ਬਾਅਦ ਉਹਨਾਂ 'ਚੋਂ ਲਗਾਉਂਦੇ ਨੇ। ਤੇ ਮੈਨੂੰ ਇਟ ਵਾਸ ਲਾਈਕ ਏ ਸ਼ੌਕ। ਮੈਂ ਕਿਹਾ ਵੀ ਇਹ ਜਿਹੜੇ ਈਵਨ ਵਲੰਟੀਅਰ ਜਾਂ ਦੂਜੇ ਨੇ ਜਿਹੜੇ ਫਿੱਟ ਉਮਰ ਦੇ, ਉਹਨਾਂ 'ਚੋਂ ਵੀ 100 'ਚੋਂ ਸਿਰਫ 5 ਬੰਦੇ ਫਿੱਟ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ ਜਿਹੜੀ ਕਿ ਟਰਾਂਸਮਿਟੇਬਲ ਨਾ ਹੋਏ। ਡਾਇਬਟੀਜ਼ ਵਾਲਾ ਵੀ ਨਹੀਂ ਦੇ ਸਕਦਾ, ਹਾਈ ਬਲੱਡ ਪ੍ਰੈਸ਼ਰ ਵਾਲਾ ਵੀ ਨਹੀਂ ਦੇ ਸਕਦਾ, ਬਾਕੀ ਵੀ ਉਹਨਾਂ ਦੀਆਂ ਹੋਰ ਕੀ ਕੰਡੀਸ਼ਨਸ ਨੇ ਕੀ ਨਹੀਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹਦੇ ਬਾਵਜੂਦ ਇਹ ਇੱਕ ਜਿਹੜੀਆਂ ਕੈਨੇਡਾ ਵਰਗੇ ਮੁਲਕ ਜਾਂ ਯੂਰਪੀਅਨ ਯੂਨੀਅਨ ਦੇ ਕੁਝ ਮੁਲਕ ਨੇ ਜਿਹੜੇ ਦੇਖ ਰਹੇ ਨੇ ਕਿ ਵੀ ਜਿਹੜਾ ਸੈਕਸ਼ਨ 60 ਤੋਂ ਉੱਪਰ ਹੈ ਉਹ ਗਿਣਤੀ ਵੱਧ ਰਹੀ ਹੈ ਕਿਉਂਕਿ ਲੌਂਜੇਵਿਟੀ ਹੈਗੀ ਹੈ, ਤੇ ਯੰਗਰ ਜਨਰੇਸ਼ਨ ਕਿਉਂਕਿ ਨਿਆਣੇ ਜੰਮਦੇ ਨਹੀਂ ਹੈ ਜਾਂ ਬਿਲਕੁਲ ਜਿਹੜਾ ਅੱਜ ਕੱਲ੍ਹ ਇਹ ਵੀ ਇੱਕ ਟਰੈਂਡ ਹੈ ਜੀ ਬਹੁਤ ਲੇਟ ਮੈਰਿਜ ਕਰਨ ਦਾ ਔਰ ਕਰੀਅਰ ਨੂੰ ਕਰਨ ਦਾ। ਹੁਣ ਕੈਨੇਡਾ ਨੂੰ ਲੋੜ ਹੈ, ਇਹ ਨਹੀਂ ਹੈ ਕਿ ਵੀ ਕੈਨੇਡਾ ਕੋਈ ਫੇਵਰ ਜਦੋਂ ਕੈਨੇਡਾ ਓਪਨ ਕਰਦਾ ਵੀ ਆਓ, ਕਿਉਂਕਿ ਉਹਨਾਂ ਦਾ ਓਪਰਚੁਨਿਟੀਜ਼ ਅੱਗੋਂ ਆਪ ਕ੍ਰੀਏਟ ਕਰਨੀਆਂ ਹੁੰਦੀਆਂ। ਕਿੰਨੇ ਸੂਬੇ ਇਹਨਾਂ ਦੇ ਵਿਹਲੇ ਪਏ ਨੇ, ਕਿੰਨੀ ਥਾਂ ਹੈ ਵੀ ਉਹਨੂੰ ਕਰਨ। ਹੁਣ ਇਸ 'ਚ ਹੀ ਜਿਹੜਾ ਪੋਟੈਂਸ਼ੀਅਲ ਹੁੰਦਾ, ਜਾਂ ਜਿਵੇਂ ਅਸੀਂ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਜਾਂ ਦੂਸਰੇ ਵੀ ਦੇਖਦੇ ਹਾਂ, ਉਹਨਾਂ ਦੇ ਕੋਲ ਵੀ ਸਪੇਸ ਹੈ ਆਬਾਦੀ ਦੇ ਲਿਹਾਜ਼ ਨਾਲ, ਇਸ ਲਈ ਉਹਨਾਂ ਨੇ ਵੀ ਇਮੀਗ੍ਰੇਸ਼ਨ ਕੋਈ ਉਹ ਆਸਾਨ ਨਹੀਂ ਹੈ, ਕਿਉਂਕਿ ਜਿਹੜੀ ਯੰਗਰ ਵਰਕ ਫੋਰਸ ਆਉਂਦੀ ਹੈ ਜਾਂ ਯੰਗਰ ਜਨਰੇਸ਼ਨ ਆਉਂਦੀ ਹੈ, ਮੁਲਕ ਇਹ ਲੋਕ ਪਲਾਨ ਕਰਦੇ ਨੇ ਅਗਲੇ ਡੈਕੇਡ 2 ਡੈਕੇਡ 'ਚ ਕਿ ਪ੍ਰੋਸਪੈਰਿਟੀ ਕਿਵੇਂ ਆਏਗੀ, ਕਿਵੇਂ ਮੁਲਕ ਜਿਹੜਾ ਉਹ ਤਰੱਕੀ ਕਰੇਗਾ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਇੱਕ ਵੈਲਫੇਅਰ ਸਟੇਟ ਹੋਣ ਦੇ ਨਾਤੇ,
ਹੈਲਥ ਸਰਵਿਸਿਜ਼ ਦੂਸਰੀਆਂ ਉਹਨਾਂ ਦੀ ਵੀ ਟੇਕ ਕੇਅਰ ਹੁੰਦੀ ਹੈ। ਜੇ ਤੁਸੀਂ ਅਮਰੀਕਾ ਦੇ ਨਾਲ ਲਿਵਿੰਗ ਸਟੈਂਡਰਡ ਕੰਪੇਅਰ ਕਰੋ ਤੇ ਇੱਥੇ ਤੁਸੀਂ ਨਿਊਯਾਰਕ ਜਾਂ ਦੂਸਰੇ ਸ਼ਹਿਰਾਂ 'ਚ ਰਹਿਣਾ, ਕੈਨੇਡਾ 'ਚ ਲਾਈਫ ਰਿਲੇਟਿਵਲੀ ਕੰਫਰਟੇਬਲ ਹੈ। ਹਾਲਾਂਕਿ ਮਹਿੰਗਾਈ ਹੁਣ ਹੈ, ਇੱਥੇ ਵੀ ਹੈ ਉੱਥੇ ਵੀ, ਸਾਰੇ ਪਾਸੇ ਹੈ। ਲੇਕਿਨ ਕੈਨੇਡਾ ਨੂੰ ਬਦਨਾਮ ਕਰਨ ਦੇ ਲਈ ਔਰ ਇਸ ਲਈ ਜਿਹੜੇ ਪੰਜਾਬ ਦੇ ਯੰਗਸਟਰਸ ਨੇ ਉਹਨਾਂ ਦਾ ਫਸਟ ਮੋਸਟ ਫੇਵਰੇਟ ਜਿਹੜੀ ਡੈਸਟੀਨੇਸ਼ਨ ਹੈ ਉਹ ਅਮਰੀਕਾ ਔਰ ਕੈਨੇਡਾ। ਇੱਕ ਜ਼ਮਾਨਾ ਸੀ ਵਲਾਇਤ ਹੁੰਦਾ ਸੀ, ਜੇ ਵਲਾਇਤੋਂ ਆਏ ਆ ਵਲਾਇਤ ਚੱਲੇ ਆ, ਵਲਾਇਤ ਮੁੰਡਿਆਂ ਨੂੰ ਭੇਜਣਾ ਨਹੀਂ, ਫਿਰ ਕੈਨੇਡਾ। ਅਮਰੀਕਾ ਜ਼ਾਹਰ ਹੈ ਕਿ ਅਮਰੀਕਾ ਦਾ ਡਾਲਰ ਭਾਰਾ ਹੈ ਤੇ ਅਮਰੀਕਾ ਵੱਲ ਵੀ ਧਿਆਨ ਹੈ। ਲੇਕਿਨ ਬੜੇ ਜਿਹਨੂੰ ਤੁਸੀਂ ਕਹੋ ਕਿ ਵੀ ਟੈਕਟੀਕਲ ਵੇ ਦੇ ਨਾਲ ਕਹਾਣੀਆਂ ਪਲਾਂਟ ਕਰਾਈਆਂ ਜਾ ਰਹੀਆਂ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਏ ਕਿ ਉਹ ਕੈਨੇਡਾ ਨਾ ਆਉਣ। ਔਰ ਦੋ ਸਟੋਰੀ ਜਿਹੜੀਆਂ ਮੈਂ ਕਿਹਾ ਵੀ 10 ਟੌਪ ਟ੍ਰੈਂਡਿੰਗ 'ਚੋਂ, ਪਹਿਲਾ ਐਮਿਡ ਕੈਨੇਡਾ ਰੋ ਪੰਜਾਬ ਸਟੂਡੈਂਟਸ ਐਕਸਪਲੋਰ ਆਸਟ੍ਰੇਲੀਆ UK ਫॉर ਸਟੱਡੀਜ਼। ਹੁਣ ਇਹ ਹੈਡਲਾਈਨ ਜਿਹੜੀ ਹੈ ਇਸ ਦੇ ਵਿੱਚ ਕਿਸੇ ਦਾ ਰਿਪੋਰਟਰ ਦਾ ਨਾਂ ਨਹੀਂ ਹੈ, ਤੁਸੀਂ ਟ੍ਰਿਬਿਊਨ ਨਿਊਜ਼ ਸਰਵਿਸ ਦੇ ਦਿਓ। ਔਰ ਦੂਜਾ ਉਹਨਾਂ ਨੇ ਕਿਹਾ ਇਨ ਲਾਈਟ ਆਫ ਕੰਸਰਨਸ ਅਬਾਊਟ ਡਿਲੇਡ ਸਟੂਡੈਂਟ ਵੀਜ਼ਾਸ ਐਂਡ ਪੋਟੈਂਸ਼ੀਅਲ ਕੈਪਸ ਔਨ ਇੰਡੀਅਨ ਸਟੂਡੈਂਟ ਨੰਬਰਸ ਇਨ ਕੈਨੇਡਾ, ਸਟੂਡੈਂਟਸ ਫਰਮ ਦਾ ਸਟੇਟ ਆਰ ਨਾਓ ਐਕਸਪਲੋਰਿੰਗ alternate study destinations such as Australia, UK and US। ਇਹ ਬਠਿੰਡਾ ਡੇਟਲਾਈਨ ਦੀ ਖਬਰ ਲਾਈ ਹੈ। ਮੈਂ ਨਹੀਂ ਦੇਖਿਆ ਹੈ ਵੀ ਕੈਨੇਡਾ ਨੇ ਕੋਈ ਸਟੂਡੈਂਟਸ ਦੇ ਆਉਣ ਦੇ ਉੱਤੇ ਇੰਡੀਆ ਤੋਂ ਕੋਈ ਉਹਦੇ ਤੇ ਪਾਬੰਦੀ ਲਾਈ ਹੈ। ਰਾਦਰ ਇਹਨਾਂ ਨੇ ਜਦੋਂ ਉਹਨਾਂ ਦੇ ਡਿਪਲੋਮੈਟਸ ਨੂੰ ਨੋਟਿਸ ਦਿੱਤਾ ਕਿ ਭਾਈ ਆਪਣੇ 41 ਡਿਪਲੋਮੈਟ ਕੱਢੋ, ਤੇ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਅਸੀਂ ਕਿਉਂਕਿ ਬਹੁਤ ਸਾਰੇ ਸਟੂਡੈਂਟ ਵੀਜ਼ਾਸ ਦੂਜੇ ਹੁੰਦੇ ਨੇ ਇੱਥੋਂ, ਉਹਦੀ ਪ੍ਰੋਸੈਸਿੰਗ ਲਈ ਸਾਨੂੰ ਸਟਾਫ ਚਾਹੀਦਾ। ਉਹਨਾਂ ਕਹਿੰਦਾ ਨਾ ਇਹਨਾਂ ਨੂੰ ਐਟ ਪਾਰ ਕਰੋ ਜਿੰਨੇ ਸਾਡੇ ਨੇ। ਹੁਣ ਕੈਨੇਡਾ ਤੋਂ ਤਾਂ ਕੋਈ ਪੜ੍ਹਨ ਨਹੀਂ ਜਾਂਦਾ ਇੰਡੀਆ। ਸੋ ਇਹ ਡੈਲੀਬਰੇਟਲੀ ਇਹਨਾਂ ਦਾ ਯਤਨ ਸੀ ਜਦੋਂ ਇਹਨਾਂ ਨੇ ਉਹਨਾਂ ਦੇ ਡਿਪਲੋਮੈਟ ਵੀ ਔਰ ਉਹਨਾਂ ਦੇ ਡਿਪੈਂਡੈਂਟ ਵੀ ਕੱਢੇ, ਤਾਂ ਮਕਸਦ ਹੀ ਇਹ ਸੀ ਕਿ ਵੀ ਇੰਨਾ ਕੁ ਡਿਲੇ ਕਰ ਦਿੱਤਾ ਜਾਏਗਾ ਕਿ ਭਾਈ ਜਿਹੜਾ ਅੱਜ ਅਪਲਾਈ ਕਰਦਾ ਵਾਰੀ ਜਾ ਕੇ 10 ਮਹੀਨੇ ਬਾਅਦ ਆਏਗੀ, ਉਹਦਾ ਸਮੈਸਟਰ ਚਲਾ ਜਾਣਾ, ਉਹਨੇ ਕਹਿਣਾ ਜੀ ਚਲੋ ਮੈਂ ਦੂਸਰੇ ਪਾਸ। ਹੁਣ ਇਹ ਡੈਲੀਬਰੇਟ ਖਬਰ ਪਲਾਂਟ ਕਰ ਰਹੇ ਨੇ ਬਠਿੰਡਾ ਡੇਟਲਾਈਨ ਨਾਲ ਕਿ ਜੀ ਉੱਥੇ ਕਿਉਂਕਿ ਜਿਹੜਾ ਫਿਰ ਤੁਸੀਂ ਦੇਖੋ ਐਨ ਇਮੀਗ੍ਰੇਸ਼ਨ ਐਕਸਪਰਟ ਸੈਡ, ਜਦੋਂ ਇੱਦਾਂ ਦਾ ਦਿੱਤਾ ਇਹਦਾ ਮਤਲਬ ਹੈ ਵੀ ਉਹਦਾ ਨਾਂ ਪਤਾ ਕੋਈ ਨਹੀਂ ਕਿਹੜਾ ਐਕਸਪਰਟ ਹੈ ਜੀ ਇਮੀਗ੍ਰੇਸ਼ਨ ਦਾ। ਉਹ ਖਬਰ ਤੁਸੀਂ ਪਲਾਂਟ ਕਰ ਰਹੇ ਐਨ ਇਮੀਗ੍ਰੇਸ਼ਨ ਐਕਸਪਰਟ ਸੈਡ a large number of Indian students who were looking to study in Canada are now looking at other options due to the troubled situation, lack of safety and uncertainty about the future। ਤਿੰਨੋਂ ਹੀ ਝੂਠ। ਹੁਣ ਪਹਿਲਾਂ ਤਾਂ ਇਹ ਕਹਿਣਾ ਜੀ ਉਹ ਜਿਹੜਾ ਡਿਊ ਟੂ ਟਰਬਲਡ ਸਿਚੁਏਸ਼ਨ, ਹੁਣ ਟਰਬਲਡ ਸਿਚੁਏਸ਼ਨ 'ਚ ਕੈਨੇਡਾ ਨੇ ਨਹੀਂ ਕਿਹਾ ਹੈ ਜੀ ਅਸੀਂ ਬੈਨ ਕਰ ਰਹੇ ਹਾਂ, ਅਸੀਂ ਵੀਜ਼ਾ ਨਹੀਂ ਦੇਵਾਂਗੇ ਜਾਂ ਦੂਜਾ, ਇਹ ਤਾਂ ਉਹਨਾਂ ਦੇ ਐਂਡ ਤੋਂ ਹੀ ਹੈ। ਫਿਰ ਉਹ ਕਹਿ ਰਿਹਾ ਲੈਕ ਆਫ ਸੇਫਟੀ ਕਿ ਜੀ ਉਹ ਜਿਹੜੇ ਪੰਜਾਬ ਤੋਂ ਉਹ ਸੇਫ ਨਹੀਂ ਨੇ ਕੈਨੇਡਾ 'ਚ। ਬਿਲਕੁਲ। ਫਿਰ ਥਰਡ ਅਨਸਰਟਨਟੀ ਅਬਾਊਟ ਦਾ ਜੀ ਫਿਊਚਰ ਦੀ। ਫਿਊਚਰ ਤਾਂ ਜਿਹੜਾ ਵੀ ਇੱਥੇ ਆਉਂਦਾ ਉਹਨੂੰ ਕਾਵ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ, ਉਹ ਤਾਂ ਕਿਤੇ ਵੀ ਜਿਹੜੀਆਂ ਉਹ ਪੱਕੀਆਂ ਪਕਾਈਆਂ ਤਾਂ ਨਹੀਂ ਨੇ। ਸੋ ਫਿਰ ਅੱਗੋਂ ਇੱਦਾਂ ਦੇ ਇੱਕ ਦੋ ਨੂੰ ਕੋਟ ਕਰਕੇ ਆਪਣੀ ਇਸ ਝੂਠੀ ਖਬਰ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਮੈਨੂੰ ਦੂਜੀ ਨਾਲ ਦੀ ਨਾਲ ਮੈਂ ਦੇਖੀ ਕਿ ਵੀ ਇਹਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਕਿਸੇ ਅਮਰਜੀਤ ਭੁੱਲਰ ਨਾਂ ਦਾ ਕੋਈ ਐਕਸ ਪ੍ਰੋਫੈਸਰ ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੋਲੰਬੀਆ, ਉਹਦਾ ਸੋ ਕਾਲਡ ਐਨਾਲਿਸਿਸ ਦੀ ਖਬਰ ਲਾਈ ਹੈ। ਕੈਨੇਡਾ ਇਜ਼ ਨੋ ਲੋਂਗਰ ਪ੍ਰੋਮਿਸਡ ਲੈਂਡ ਫॉर ਇਮੀਗ੍ਰੈਂਟਸ। ਇਹ ਅੱਜ ਦੀਆਂ ਹੀ ਦੋਨੋਂ ਖਬਰਾਂ। ਕੈਨੇਡਾ ਇਜ਼ ਨੋ ਲੋਂਗਰ ਪ੍ਰੋਮਿਸਡ ਲੈਂਡ ਫॉर ਇਮੀਗ੍ਰੈਂਟਸ। Immigrants either move onward to other countries or return to their homeland. A recent study shows that onward migration shot up in 2017 and 2000। ਉਹਨੇ ਕਿਹਾ ਜੀ ਕੈਨੇਡਾ ਹੁਣ ਕੋਈ ਉਹ ਤੁਹਾਡੀ ਡ੍ਰੀਮ ਲੈਂਡ ਨਹੀਂ ਰਿਹਾ। ਉਹਨੇ ਕਿਹਾ ਜਿਹੜੇ ਇੱਥੇ ਆਉਂਦੇ ਨੇ ਉਹ ਜਾਂ ਅਗਲੇ ਮੁਲਕਾਂ 'ਚ ਨਿਕਲ ਜਾਂਦੇ ਨੇ ਜਾਂ ਘਰ ਵਾਪਸ ਮੁੜ ਜਾਂਦੇ ਨੇ। ਕਿੰਨੇ ਵਾਪਸ ਗਏ ਨੇ ਜੀ? ਰਿਵਰਸ ਮਾਈਗ੍ਰੇਸ਼ਨ ਕਿੰਨੀ ਹੈ? ਰਾਦਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਤਾਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਰਿਵਰਸ ਮਾਈਗ੍ਰੇਸ਼ਨ ਦੀ ਕਿ ਵੀ ਤੁਸੀਂ ਛੱਡ ਕੇ ਚਲੇ ਗਏ ਹੋ, ਇੱਥੇ ਆ ਕੇ ਦੂਜੇ ਵਸਾਏ ਜਾ ਰਹੇ ਨੇ, ਤੁਸੀਂ ਵਾਪਸ ਮੁੜੋ। ਉਹਦੇ 'ਚ ਕੋਈ 2-4 ਗਏ ਹੋਣ ਤਾਂ ਪਤਾ ਨਹੀਂ ਹੈ, ਲੇਕਿਨ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੈ। ਇਹ ਜ਼ਰੂਰ ਹੁੰਦਾ ਵੀ ਕੈਨੇਡਾ ਵਾਲੇ ਕਰਦੇ ਨੇ ਕੋਈ ਬਾਰਡਰ ਟੱਪ ਕੇ ਜੇ ਅਮਰੀਕਾ ਜਾਇਆ ਜਾਏ ਤਾਂ ਇੱਥੇ ਜ਼ਿਆਦਾ ਉਹਨਾਂ ਦੇ ਕੋਲ ਅਪਰਚੁਨਿਟੀਜ਼ ਹੋਣਗੀਆਂ। ਲੇਕਿਨ
ਕੈਨੇਡਾ ਦੇ ਸਟੂਡੈਂਟਸ ਜਿਹੜੇ ਨੇ ਉਹ ਬੜੀ ਇਮਾਨਦਾਰੀ ਦੇ ਨਾਲ ਪੜ੍ਹਦੇ ਵੀ ਨੇ, 1-2% ਵਿਗੜੇ ਹੋਏ ਨੇ ਉੱਥੋਂ ਦੇ ਪੁਲਿਸੀਆਂ ਦੇ ਮੁੰਡੇ ਜਾਂ ਗੈਂਗਸਟਰ ਜਿਹੜੇ ਇਹਨਾਂ ਦੀਆਂ ਏਜੰਸੀਆਂ ਨੇ ਵਾੜੇ ਨੇ ਲਿਆ ਕੇ। ਔਰ ਤੁਸੀਂ ਦੇਖੋਗੇ ਵੀ ਕੱਲਾ ਜਦੋਂ ਇਹ ਹੁਣ ਇਹ ਕਹਿ ਰਹੇ ਨੇ ਕਿ ਜੀ ਇਟਸ ਨਾਟ ਸੇਫ, ਕੋਈ ਦਿਨ ਐਸਾ ਨਹੀਂ ਹੁੰਦਾ ਹੁਣ ਜਿੱਦਣ ਕਿਸੇ ਦਾ ਮਰਡਰ ਨਾ ਹੋ ਰਿਹਾ ਹੋਏ ਇਹਨਾਂ ਦੇ ਗੈਂਗਸਟਰਾਂ ਰਾਹੀਂ। 3 ਮਹੀਨੇ ਪਹਿਲਾਂ ਇੱਕ ਇੰਟਰਨੈਸ਼ਨਲ ਸਟੂਡੈਂਟ ਟੋਰਾਂਟੋ 'ਚ ਆਇਆ ਜਿਹਦੀ ਅੱਜ ਖਬਰ ਸੀ, ਜਿਹਦਾ ਮਰਡਰ ਹੋਇਆ। ਸੋ ਇਹ ਵੀ ਇਹਨਾਂ ਨੇ ਬੜੇ ਪਲੈਨਡ, ਬਿਸ਼ਨੋਈ ਗੈਂਗ ਹੋਏ, ਦੂਸਰੀਆਂ ਗੈਂਗਸ ਹੋਣ, ਕੋਈ ਭੱਗੂਪੁਰੀਆ, ਕੋਈ ਜੱਗੂਪੁਰੀਆ, ਕੋਈ ਇਸ ਕਿਸਮ ਦੇ, ਇਹ ਵੀ ਸਾਡੇ ਨੋਟਿਸ 'ਚ ਆਇਆ ਕਿ ਭਾਈ ਇਹਨਾਂ ਨੇ ਉਹਨਾਂ ਗੈਂਗਸਟਰਾਂ ਨੂੰ ਬਾਹਰਲੇ ਮੁਲਕਾਂ 'ਚ ਜਿਹੜੇ ਉਹ ਟਾਰਗੇਟ ਦਿੱਤੇ ਨੇ ਪੋਲੀਟੀਕਲੀ ਜਿਹੜੇ ਨੇ ਐਲੀਮੀਨੇਟ ਕਰਨ ਦੇ, ਤਾਂ ਉਹਨਾਂ ਨੂੰ ਕਿਹਾ ਜੀ ਇਨ ਰਿਟਰਨ ਕਿ ਇੱਥੇ ਪੰਜਾਬ 'ਚ ਤੁਸੀਂ ਆਪਰੇਟ ਕਰੀ ਜਾਓ, ਲੋਕਾਂ ਦੀਆਂ ਜੇਬਾਂ 'ਚ ਜੋ ਕੱਢਣਾ ਕੱਢੀ ਜਾਓ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦਾ ਇਹ ਸਿਨਿਸਟਰ ਕੈਂਪੇਨ, ਔਰ ਮੈਂ ਸਮਝਦਾ ਵੀ ਕੈਨੇਡਾ ਦੀਆਂ ਅਥਾਰਟੀਜ਼ ਨੂੰ ਇਹਨਾਂ ਗੱਲਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ। ਇਕੱਲਾ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਲਿਜਾਣ ਦੀ ਗੱਲ ਜਿਹੜੀ ਦਲ ਖਾਲਸਾ ਨੇ ਵੀ ਮੰਗ ਕੀਤੀ, ਪਰ ਅਸੀਂ ਸਮਝਦੇ ਹਾਂ ਕਿ ਇਹ ਜੋ ਕੁਛ ਵੀ ਇਸ ਵੇਲੇ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਹੈ, ਇਹ ਕਾਈਂਡ ਆਫ ਅਨਡਿਕਲੇਅਰਡ ਵਾਰ ਹੈ। ਜਦੋਂ ਤੁਸੀਂ ਕਿਸੇ ਮੁਲਕ ਦੀ ਕ੍ਰੈਡੀਬਿਲਿਟੀ ਦੇ ਉੱਤੇ ਔਰ ਉਸ ਬਾਰੇ ਫੇਕ ਪ੍ਰਚਾਰ ਕਰ ਰਹੇ ਹੋ, ਉਹਨਾਂ ਦੀ ਤੁਸੀਂ ਸੋਵਰਨਟੀ ਵੀ ਵਾਇਲੇਟ ਕੀਤੀ ਹੈ ਔਰ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਤੁਸੀਂ ਸਵਾਲੀਆ ਨਿਸ਼ਾਨ ਲਾ ਰਹੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।